ਬਿਸਮਿल्लाहिर्रहमानिर्रहीम ਤੇ अस्सलाम वालेकुम। 8 ਦਸੰਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤੇ ਟਾਈਮ ਟਰੈਕਰ ਆਸਿਮ ਮੁਨੀਰ ਦੀ ਜਿਹੜੀ ਡਿਫੈਕਟੋ ਮਾਰਸ਼ਾਅੱਲਾ ਜਾਂ ਮਿਲਟਰੀ ਰਾਜ ਹੈ ਉਹਦਾ 9ਵਾਂ ਦਿਨ ਹੈ, 9th ਡੇ। ਤੇ ਜ਼ਰਾ ਥੋੜ੍ਹਾ ਜਿਹਾ ਅੱਜ ਕੱਲ੍ਹ ਕੰਮ ਢਿੱਲਾ ਮੱਠਾ ਚੱਲ ਰਿਹਾ, ਤਬੀਅਤ ਠੀਕ ਨਹੀਂ ਹੈ, ਜਿਹਦੀ ਵਜ੍ਹਾ ਤੋਂ ਤੁਹਾਡੀਆਂ ਇੱਕ ਤਾਂ ਦਵਾਵਾਂ ਦੀ ਲੋੜ ਵੀ ਹੈ, ਕੋਈ ਰੈਸਟ ਕਰਨ ਨੂੰ ਵੀ ਮੌਕਾ ਪੂਰਾ ਨਹੀਂ ਮਿਲ ਰਿਹਾ। ਇਸ ਲਈ ਅਗਰ ਵੀਲੌਗ ਦੇ ਵਿੱਚ ਜ਼ਰਾ ਜੋਸ਼ ਘੱਟ ਹੋਵੇ ਤੇ ਉਹਦੀ ਪੇਸ਼ਗੀ ਮਾਜ਼ਰਤ ਹੈ। ਅੱਛਾ ਜੀ, ਸਭ ਤੋਂ ਪਹਿਲੇ ਤੇ DG ISPR ਸਾਹਿਬ ਜਿਹੜਾ ਕੰਮ ਤੇ ਕਰ ਬੈਠੇ, ਲੇਕਿਨ ਉਸ ਤੋਂ ਬਾਅਦ ਰੌਲੇ ਬਹੁਤ ਪੈ ਗਏ ਨੇ। ਰੌਲੇ ਪੈ ਗਏ ਨੇ ਕਿ ਉਹਨਾਂ ਜਿਹੜਾ ਸਵਾਲ ਪੁੱਛ ਲਿਆ ਕਿ ਹੂ ਆਰ ਯੂ, ਤੁਮ ਹੋਤੇ ਕੌਣ ਹੋ। ਹੁਣ ਰੌਲਾ ਪਤਾ ਕੀ ਹੈ, ਬਾਰ-ਬਾਰ ਆਉਂਦੇ ਨੇ ਉਹ ਬਈ ਤੁਮੇ ਤਕਲੀਫ ਕਿਆ ਹੈ, ਤੁਸੀਂ ਫੌਜ ਦੇ ਉੱਤੇ ਤਨਕੀਦ ਕਿਉਂ ਕਰਦੇ ਹੋ। ਮਤਲਬ ਇਹ ਜਿਹੜੇ ਜਰਨੈਲ ਨੇ ਉੱਤੇ, ਫੌਜ ਸਾਰੀ ਤੇ ਕੌਣ ਤਨਕੀਦ ਕਰਦਾ। ਕਦੀ ਕਿਸੇ ਨੇ ਕਿਹਾ ਕਿ ਉੱਥੇ ਬਾਗਾ ਦੇ ਉੱਤੇ ਜਿਹੜਾ ਬੰਦਾ ਖਲੋਤਾ ਹੈ, ਸਾਡਾ ਭਰਾ ਸਾਡਾ ਖਲੋਤਾ ਹੈ ਬਾਰਡਰ ਦੇ ਉੱਤੇ, ਉਹਨੇ ਜਿਹੜੀ SMG ਹੈ ਉਹ ਠੀਕ ਨਹੀਂ ਫੜੀ, ਉਹਨੇ ਜਿਹੜੀ ਬੰਦੂਕ ਹੈ ਠੀਕ ਨਹੀਂ ਫੜੀ, ਉਹਨੇ ਤੋਪ ਜਿਹੜਾ ਨਾ ਉਧਰ ਨੂੰ ਚਲਾਤੀ ਹੈ। ਕਿਸੇ ਨੇ ਆਖਿਆ ਹੋਵੇ ਵੀ ਤੋਪਾਂ 'ਚ ਕੀੜੇ ਪੈ ਜਾਣ, ਕਿਸੇ ਨੇ ਕਦੀ ਇਹ ਤਨਕੀਦ ਕੀਤੀ ਹੈ? ਵੇਖਿਆ ਜੇ ਕਦੇ ਕੋਈ ਬੰਦਾ ਜਿਹਨੇ ਆਖਿਆ ਹੋਵੇ ਵੀ ਸਾਡੇ ਜਿਹੜੇ ਟੈਂਕ ਨੇ ਜਨਾਬ ਉਹ ਜਾਮ ਹੋ ਜਾਣ, ਜਾਂ ਸਾਡੇ ਫੌਜੀਆਂ ਨੂੰ ਟੈਂਕ ਨਹੀਂ ਚਲਾਉਣੇ ਆਉਂਦੇ, ਜਾਂ ਸਾਡੇ ਪਾਇਲਟ ਜਿਹੜੇ ਉਹ ਜਹਾਜ਼ ਨਹੀਂ ਠੀਕ ਚਲਾਉਂਦੇ, ਉਹ ਗੋਲੇ ਨਹੀਂ ਠੀਕ ਮਾਰਦੇ, ਉਹ ਮਿਜ਼ਾਈਲ ਨਹੀਂ ਠੀਕ ਸੁੱਟਦੇ? ਕਦੀ ਸੁਣਿਆ ਤੁਸੀਂ? ਕਦੀ ਕਿਸੇ ਬੰਦੇ ਕੋਲੋਂ ਕੋਈ ਵਾਹਿਯਾਤ ਤੋਂ ਵਾਹਿਯਾਤ ਬੰਦਾ ਵੀ ਹੋਵੇ ਉਹਦੇ ਕੋਲ ਸੁਣਿਆ ਜੇ? ਆਰਮੀ ਦੇ ਉੱਤੇ ਤੁਸੀਂ ਕਦੇ 에ਅਰਫੋਰਸ ਦੇ ਉੱਤੇ ਤਨਕੀਦ ਸੁਣੀ ਹੈ? ਕਿਸੇ ਦੇ ਕੋਲੋਂ ਸੁਣੀ ਹੈ? ਕਦੇ ਨੇਵੀ ਤੇ ਕੋਈ ਤਨਕੀਦ ਸੁਣੀ ਹੈ? ਕਦੀ ਸੁਣੀ ਜੇ? ਉਹ ਵੀ ਫੌਜ ਹੀ ਹੈ ਨਾ। ਹੁਣ ਚੀਫ ਆਫ ਡਿਫੈਂਸ ਫੋਰਸਿਸ ਬਣੇ ਨੇ ਨਾ ਆਸਿਮ ਮੁਨੀਰ ਸਾਹਿਬ, ਇਹ ਸਾਰੇ ਹਿੱਸੇ ਨੇ ਨਾ ਫੌਜ ਦੇ। ਈਵਨ ਛੱਡ ਦਿਓ ਨੇਵੀ ਔਰ 에ਅਰਫੋਰਸ ਨੂੰ, ਕਦੀ ਜਿਹੜੀ ਆਰਮੀ ਉਹਦੇ ਵੀ ਕਿਸੇ ਬੰਦੇ ਦੇ ਉੱਤੇ ਕਿਸੇ ਨੇ ਤਨਕੀਦ ਕੀਤੀ ਹੈ? ਕਿਉਂ ਕਰਨਗੇ ਲੋਕ? ਆਪਣੀ ਫੌਜ ਹੈ, ਪਿਆਰ ਕਰਦੇ ਨੇ ਲੋਕ, ਲੇਕਿਨ ਜਿਹੜਾ ਹਰਾਮੀਪਨ ਚੱਲ ਰਿਹਾ ਇਹਦੇ ਨਾਲ ਕਿਸ ਤਰ੍ਹਾਂ ਕਰਨ ਲੋਕ ਹੈ ਜੋ ਕੁਝ ਹੋਣ ਰਿਹਾ ਪਾਕਿਸਤਾਨ ਦੇ ਵਿੱਚ। ਉਹ ਹੁਣ ਉਹ ਆਉਂਦੇ ਨੇ ਵੀ ਤੁਹਾਨੂੰ ਤਕਲੀਫ ਕੀ ਹੈ, ਤੁਸੀਂ ਕੋਈ ਹੋਰ ਕੰਮ ਕਰੋ। ਆਉਂਦੇ ਨੇ ਆਪਣੀ ਸਿਆਸਤ ਕਰੋ, ਹੋਰ ਕੰਮ ਕਰੋ, ਸਾਡੇ ਤੇ ਤਨਕੀਦ ਨਾ ਕਰੋ। DG ਸਾਹਿਬ ਬਾਰ-ਬਾਰ ਆਉਂਦੇ ਨੇ, ਇੰਜ ਨਹੀਂ ਸੁਣਿਓ, ਇਹ 78 ਸਾਲ ਤੁਹਾਡਾ ਕੰਮ ਇੰਜ ਹੀ ਚੱਲਦਾ ਰਿਹਾ ਹੈ। ਇਹ 78 ਸਾਲ ਤੁਹਾਡਾ ਕੰਮ ਇੰਜ ਹੀ ਚੱਲਦਾ ਰਿਹਾ ਹੈ। ਤੁਸੀਂ ਆਪਣੀ ਹਿੱਸੇ ਦੀ ਚਾਹ ਪੀ ਜਾਂਦੇ ਹੋ, ਦੂਸਰੇ ਦੀ ਚਾਹ 'ਚ ਥੁੱਕ ਜਾਂਦੇ ਹੋ ਮਾਜ਼ਰਤ ਦੇ ਨਾਲ, ਔਰ ਉਸ ਤੋਂ ਬਾਅਦ ਆਉਂਦੇ ਹੋ ਵੀ ਇਹ ਥੁੱਕ ਵਾਲੀ ਤੁਹਾਡੀ ਚਾਹ ਆਪੇ ਪੀਓ। ਹੁਣ ਅਗਲੇ ਧੱਕੇ ਨਾਲ ਤੁਹਾਨੂੰ ਪਿਆਉਣ ਡਏ ਨੇ ਵੀ ਜਿਹੜੀ ਥੁੱਕੀ ਜੇ ਨਾ ਆਪੇ ਪੀਓ। ਆਵਾਮ ਨੂੰ ਸਮਝ ਆ ਗਈ ਵੀ ਸਿਆਸਤ, ਰਿਆਸਤ, ਹਰ ਸ਼ੈ ਤੁਸੀਂ ਕਾਬੂ ਕੀਤੀ ਹੈ ਤੇ ਹੁਣ ਭੁਗਤੋ, ਹੁਣ ਭੁਗਤੋ। ਹੁਣ ਆਉਂਦੇ ਨੇ ਵੀ ਹੋਰ ਕੰਮ ਕਰੋ, ਸਿਆਸਤ ਕਰੋ, ਸਾਡੇ ਤੇ ਗੱਲਾਂ ਨਾ ਕਰੋ। ਚਲੋ ਤੁਹਾਡੇ ਨਾਲ ਡੀਲ ਕਰ ਲੈਂਦੇ, ਨਹੀਂ ਕਰਦੇ ਤੁਹਾਡੇ ਤੇ ਗੱਲ, ਅੱਜ ਤੋਂ ਬੰਦ ਕਰ ਦੇਣੇ। ਤੁਸੀਂ ਆਪਣੀ ਬੈਰਕ ਚਲੇ ਜਾਓ ਨਾ ਵਾਪਸ। ਤੁਸੀਂ ਇਹ ਸਾਰੀ ਕਾਰਵਾਈ ਪਾਉਣੀ ਬੰਦ ਕਰ ਦਿਓ ਜਿਹੜੀ ਕਰਨ ਡਏ ਹੋ। ਅਸੀਂ ਵੀ ਬੰਦ ਕਰ ਦਿੰਦੇ ਤੁਹਾਡੇ ਤੇ ਤਨਕੀਦ। ਹਾਂ, ਜਿਨ੍ਹਾਂ ਨੇ ਭੈੜੇ ਕੰਮ ਕੀਤੇ ਨੇ ਉਹਨਾਂ ਦਾ ਇਹਤਸਾਬ ਹੋਣਾ ਚਾਹੀਦਾ, ਸਜ਼ਾਵਾਂ ਲੱਭਣੀਆਂ ਚਾਹੀਦੀਆਂ ਉਹਨਾਂ ਨੂੰ। ਬਾਕੀ ਗਾਂਹ ਕਿਸੇ ਨੂੰ ਕਰਨ ਦੀ ਲੋੜ ਨਹੀਂ ਹੋਏਗੀ। ਇਹ ਤੁਹਾਨੂੰ ਡੱਕਣਾ ਪਏਗਾ ਨਾ ਕਿਤੇ ਕੰਮ ਨੂੰ। ਮਤਲਬ ਤੁਸੀਂ ਆਂਦੇ ਹੋ ਵੀ ਆਪ ਤੁਸੀਂ ਕੰਮ ਤੁੰਨ ਕੇ ਰੱਖੋ। ਅਜ਼ਮਾ ਬੁਖਾਰੀ ਸਾਹਿਬ ਆਉਂਦੀਆਂ ਨੇ ਹਾਫਿਜ਼ ਜੀ ਤੁੰਨ ਕੇ ਰੱਖੋ। ਹਾਫਿਜ਼ ਜੀ ਤੁੰਨ ਕੇ ਰੱਖਣ ਤੇ ਫਿਰ ਅੱਗੋਂ ਆਵਾਮ ਨੇ ਵੀ ਤੁੰਨ ਕੇ ਹੀ ਰੱਖਣਾ। ਸਰਕਾਰ ਹੁਣ ਫਿਰ ਬਰਦਾਸ਼ਤ ਕਰੋ, ਹੁਣ ਫਿਰ ਬਰਦਾਸ਼ਤ ਕਰੋ। ਐਨੀਵੇਜ਼, ਹੁਣ ਜਿਹੜੇ ਉਹ ਪੁੱਛਦੇ ਰਹੇ ਨੇ ਕਿ ਹੂ ਆਰ ਯੂ, ਹੁਣ ਲੋਕਾਂ ਨੇ ਉਹਦੇ ਤੇ ਇੰਨੀ ਇੱਕ ਵੀਡੀਓ ਬਣਾ ਛੱਡੀ ਹੈ। ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ, ਜਿਹੜੀ ਜੈਨ ਜ਼ੀ ਕਹੀਏ, ਜੈਨ ਅਲਫਾ, ਜੈਨ ਜ਼ੀ, ਇਹ ਤਾਂ ਤੁਹਾਨੂੰ ਪਤਾ ਕਿ ਬੜੇ ਹੀ ਕ੍ਰੀਏਟਿਵ ਨੇ। ਇਹਨਾਂ ਨੇ ਜਨਾਬ ਇਹੋ ਜਿਹੀ ਉਹਦੇ ਉੱਤੇ ਐਡੀਟਿੰਗ ਕਰ ਛੱਡੀ ਹੈ, ਵੀਡੀਓਜ਼ ਬਣਾ ਛੱਡੀਆਂ ਨੇ ਕਿ ਮੇਰਾ ਨਹੀਂ ਖਿਆਲ ਪਾਕਿਸਤਾਨ ਦੀ ਤਾਰੀਖ 'ਚ ਕਿਸੇ ਬੰਦੇ ਦੀਆਂ ਇੰਨੀਆਂ ਮੀਮਸ, ਠੱਠੇ, ਮਜ਼ਾਕ ਉੱਡੇ ਹੋਣੇ ਨੇ ਜਿੰਨੇ DG ISPR ਦੇ ਉੱਡੇ ਨੇ। ਇਹ ਸਿਰਫ ਅਸੀਂ ਨਹੀਂ ਆਂਦੇ, ਅਬਸਾਰ ਆਲਮ ਜਿਹੜਾ ਨੂਨ ਲੀਗੀ ਹੈ, ਸਾਫੀ ਸੂਫੀ ਕੋਈ ਨਹੀਂ, ਉਹ ਨੂਨ ਲੀਗੀ ਹੈ ਵਿਚਾਰਾ, ਉਹ ਵੀ ਆਖਣ ਡਿਆ ਵੀ ਰਗੜ ਕੇ ਰੱਖ ਦਿੱਤਾ ਹੈ PTI ਵਾਲਿਆਂ ਨੇ ਜਾਂ ਪਾਕਿਸਤਾਨੀ ਆਵਾਮ ਨੇ DG ISPR ਸਾਹਿਬ ਨੂੰ। ਚੰਗਾ ਰਗੜਾ ਕੱਢਿਆ। ਹੁਣ ਇੱਕ ਨਵੀਂ ਗੱਲ ਫੜੀ ਗਈ ਵੀ ਅੱਖਾਂ ਵੀ ਮਾਰਨ ਡਏ ਸਨ ਉੱਥੇ ਜਿਹੜੀਆਂ ਫੀਮੇਲ ਰਿਪੋਰਟਰ ਸਨ ਉਹਨਾਂ ਨੂੰ, ਉਹ ਵੀ ਵੀਡੀਓ ਆ ਗਈ। ਹੁਣ ਉੱਤੇ ਅੱਜ ਤੋਂ ਨਵਾਂ ਇੱਕ ਕੰਮ ਸ਼ੁਰੂ ਹੋ ਜਾਏਗਾ। ਅਤੇ ਹੁਣ ਇਹ ਜਿਹੜੀ ਸੂਰਤ ਹਾਲ ਹੈ ਇਹਦੇ 'ਚ ਅਸੀਂ ਕੀ ਆਖ ਸਕਦੇ ਉਹਨਾਂ ਨੂੰ ਕਿ ਜਾਂ ਤਾਂ ਆਪਣਾ ਕੰਮ ਜਿਹੜਾ ਆਪ ਕਰੋ, ਜਿਹੜਾ ਤੁਹਾਡਾ ਕੰਮ ਹੈ ਅਸਲ, ਸਰਹੱਦਾਂ ਦੀ ਹਿਫਾਜ਼ਤ, ਆਇਨ ਦੇ ਅੰਦਰ ਰਹਿੰਦੇ ਹੋਏ ਆਪਣੇ ਹਲਫ ਦੀ ਪਾਸਦਾਰੀ, ਅਤੇ ਲੋਕੀ ਵੀ ਜਿਹੜਾ ਹੈ ਉਹਨਾਂ ਨੂੰ ਕੀ ਤਕਲੀਫ ਹੈ ਤੁਹਾਡੇ 'ਤੇ ਤਨਕੀਦ ਕਰਨ ਦੀ? ਬਈ ਮੈਂ ਦੱਸਿਆ ਨਾ, ਆਮ ਫੌਜੀ ਦੇ ਨਾਲ ਤਾਂ ਕਿਸੇ ਨੂੰ ਕੋਈ ਲੈਣ ਦੇਣ ਨਹੀਂ ਹੈ। ਹਾਂ, ਜਿਹੜਾ ਭੈੜੇ ਕੰਮ ਕਰਦਾ ਹੈ ਉਹ ਤੁਹਾਡੇ ਆਰਡਰਾਂ 'ਤੇ ਕਰਦਾ, ਜਿਸ ਤਰ੍ਹਾਂ ਵੀ ਕਰਦਾ, ਉਹਦਾ ਤਾਂ ਹਿਸਾਬ ਹੋਣਾ ਚਾਹੀਦਾ, ਇਹਦੇ 'ਤੇ ਕੋਈ ਸ਼ੱਕ ਨਹੀਂ। ਖੈਰ ਅੱਗੇ ਚੱਲਨੇ ਜੀ, ਇਹ ਤਾਂ ਹੋ ਗਿਆ। ਅੱਗੇ ਆ ਕਰਨਲ ਸਾਹਿਬ ਦਾ ਮੈਸੇਜ ਸੁਣੋ ਜ਼ਰਾ। ਕਰਨਲ ਸਾਹਿਬ ਨੇ ਤਾਂ ਫੱਟੀਆਂ ਭੰਨ ਦਿੱਤੀਆਂ ਨੇ।
ਇਸ ਤੋਂ ਪਹਿਲੇ ਬ੍ਰਿਗੇਡੀਅਰ ਸਾਹਿਬ ਸਨ, 97 ਈਅਰ ਉਹਨਾਂ ਦੀ ਏਜ ਸੀ। ਬ੍ਰਿਗੇਡੀਅਰ ਸਾਹਿਬ ਜਿਹੜੇ ਸਨ ਉਹ ਮੀਆਂ ਮਹਿਮੂਦ ਉਹਨਾਂ ਦਾ ਨਾਂ ਹੈ। ਉਹਨਾਂ ਨੇ ਪਹਿਲਾਂ ਪੈਗਾਮ ਦਿੱਤਾ, ਉਹਨਾਂ ਵੀ ਚੰਗਾ ਪੈਗਾਮ ਦਿੱਤਾ। ਉਹਨਾਂ ਕਿਹਾ ਮੈਂ ਫੌਜ ਨੂੰ ਆਉਣਾ ਹੈ, ਆਈਨ ਦੇ ਵਿੱਚ ਵਾਪਸ ਚਲੇ ਜਾਓ, ਆਈਨੀ ਕੰਮ ਕਰੋ। ਉਹਨਾਂ ਪੂਰੀ ਫੌਜ ਨੂੰ ਪੈਗਾਮ ਦਿੱਤਾ। ਉਹਨਾਂ ਕਿਹਾ ਮੈਂ 97 ਸਾਲ ਦਾ, ਮੈਨੂੰ ਨਹੀਂ ਪਤਾ ਮੈਂ ਕਿੰਨਾ ਚਿਰ ਜਿਉਂਦਾ ਰਹਿਣਾ, ਪਰ ਤੁਹਾਡੇ ਸਾਰਿਆਂ ਵਾਸਤੇ ਉਹੀ ਪੈਗਾਮ ਜਿਹੜਾ ਕਾਇਦੇ ਆਜ਼ਮ ਦਾ ਸੀ, ਉਹੀ ਬ੍ਰਿਗੇਡੀਅਰ ਮੀਆਂ ਮਹਿਮੂਦ ਨੇ ਦਿੱਤਾ। ਹੁਣ ਦੱਸੋ ਅਸੀਂ ਬ੍ਰਿਗੇਡੀਅਰ ਮੀਆਂ ਮਹਿਮੂਦ ਤੇ ਕਿਵੇਂ ਤਨਕੀਦ ਕਰੀਏ ਬਈ? ਅਸੀਂ ਆ ਜਿਹੜੇ ਲੈਫਟੀਨੈਂਟ ਕਰਨਲ ਸਾਹਿਬ ਨੇ ਰਿਟਾਇਰਡ, ਇਹਨਾਂ ਦੇ ਉੱਤੇ ਕਿਵੇਂ ਕਰੀਏ ਤਨਕੀਦ ਬਾਈ? ਇਹ ਸਾਡੇ ਵਰਗੇ ਹੀ ਨੇ, ਇਹ ਵੀ ਉਹੀ ਰੋਣਾ ਪਿੱਟਣਾ ਕਰਨ ਡਏ ਨੇ ਜਿਹੜਾ ਅਸੀਂ ਕਰਦੇ ਹਾਂ। ਸਾਡੇ ਭਰਾ ਨੇ, ਸਾਡੇ ਵੀਰ ਨੇ, ਜਿਹੜੇ ਇਸ ਵੇਲੇ ਸਰਵਿੰਗ ਨੇ, ਜਿਹੜੇ ਅੰਦਰੋਂ ਸੋਚਦੇ ਨੇ ਯਾਰ ਬੜਾ ਭੈੜਾ ਹੋਣ ਡਿਆ, ਅਸੀਂ ਉਹਨਾਂ ਦਾ ਵੀ ਇਹਤਰਾਮ ਕਰਦੇ ਹਾਂ। ਪਰ ਅਸੀਂ ਆਨੇ ਬੋਲੋ ਜਿਹੜਾ ਬੋਲ ਸਕਦਾ ਹੈ। ਚਲੋ ਰਿਟਾਇਰ ਹੀ ਬੋਲੋ, ਸਾਰੇ ਬੋਲੋ ਤਾਂ ਸਹੀ ਹੈ। 2 ਬੰਦੇ ਬੋਲੇ ਨੇ ਨਾ, ਗਾਂ ਹੋਰ ਵੀ ਬੋਲੋ, ਉਹ ਕੁਝ ਨਹੀਂ ਹੋ ਜਾਣ ਲੱਗਾ। ਬੋਲੋ, ਆਵਾਜ਼ ਚੁੱਕੋ ਆਪਣੀ ਵੀ ਇਹ ਗਲਤ ਹੋਣ ਡਿਆ। ਇਹ ਸੁਣੋ ਜ਼ਰਾ ਕਰਨਲ ਸਾਹਿਬ ਨੇ ਕੀ ਆਖਿਆ। बिस्मिल्लाहिर्रहमानिर्रहीम। लेफ्टिनेंट कर्नल रिटायर्ड सुहेल अनवर की तरफ से एक पैगाम लेफ्टिनेंट जनरल रिटायर्ड आसम मुनीर साहब के नाम। जनरल साहब, एज ए लेफ्टिनेंट जनरल रिटायर होने के बाद 2 दिन के बाद आपने चीफ ऑफ आर्मी स्टाफ का ओहदा संभाला। कौम ने आपको बर्दाश्त किया, आपने सियासतदानों का बहुत साथ दिया, अवाम को आपने रगड़ा, औरतों को आपके दौर में सड़कों पर घसीटा गया, लोगों को शहीद किया गया, सरों में गोलियां मारी गईं, लोगों के घरों में घुस के आपने उनको मारा, और अपना जो आपका टन्योर था, जो रिटायरमेंट के बाद आपने एंजॉय किया, आप पूरी तरह से या तो सियासतदानों की गोद में बैठे रहे और या फिर उनको अपनी गोद में आपने बैठा दिया। बहुत हो गई है, अभी खुदा के वास्ते अपनी इज्जत तो आपने देख ही लिया है कि किस तरह से इन सियासतदानों ने आपकी इज्जत रोली है। फौज की जो इज्जत थोड़ी बहुत रह गई उसको रहने दें। हम लोगों ने वर्दी पहनी थी शौक के लिए, इज्जत के लिए, पाकिस्तान की कौम की हिफाजत के लिए, पाकिस्तान की हिफाजत के लिए। आपने तो हमें किसी जगह मुंह दिखाने के काबिल नहीं छोड़ा। तो खुदा का खौफ करें, अभी भी वक्त है। अपनी इज्जत तो आपने जो बनानी थी बना ली, मुल्क का सोचे और कौम का सोचे। तो खुदा के वास्ते ये मेरी एक आपसे दरख्वास्त है, पाकिस्तान की जान, पाकिस्तानी कौम की जान छोड़ दें और इनको तरक्की करने दें। जो ये चाहते हैं, उनके जज्बात का, उनके ख्यालात का आपको एहतराम करना चाहिए। बहुत शुक्रिया। सुन लिया जी, उन्हें पहला तो चास इत्थे बन्नी है कि उन्हें आख्या जी कि मैं रिटायर्ड लैफ्टिनेंट कर्नल है तो मैं रिटायर्ड लैफ्टिनेंट जनरल आसिम मुनीर साहब मेरा पैगाम है। पहला तो उन्हें बराबर किया काम कि सुने असीं दोवें रिटायर है। उन्हें कहा हुण बस कर दिओ, बड़ा जुल्म कर लिया, हम बस कर दिओ, हुण फौज की कोई इज्जत थोड़ी रहन दिओ। ये असीं नहीं आखण डे, फौजी आखण डे जिन्हें यूनीफॉर्म पा के ते सरहदां ते ड्यूटियां दित्तियां ने, ये वो आखण डे ने। ते सुनो इन्हां दी, DG साहब इन्हां दी गल गौर नाल सुनो। अच्छा जी, अगे अगली जिहड़ी खबर तुहाडे सामने करनी है वो ये है कि इस वेले सुहेल रशीद साहब ने आख्या भी जिहड़ा ये आंदे ने अडियाला जेल के सामने हुण आ कर देना ते भैणां नूं भी फड़ लेना ते असीं इंज कर देना ते रैड जोन बना देना, उत्थे किसी नूं जाण नहीं देना। ते वो आंदे ने भी सियासत नहीं कदी रुकदी ना, अडियाला के सामने डकोगे तो किते होर होनी शुरू हो जाएगी। उस तो इलावा ये मैनूं दसो, ये बार बार आंदे ने हुण बड़ी सख्ती करनी हो, यार किन्नी कोर सख्ती कर लोगे? हुण बंदे मार ही दोगे, ही रह गई है गल। और मार सकते हो तुसीं, इहदे कोई सानू शक शुबा नहीं, पहला नहीं मारे 26 नवंबर नूं तुसीं। लेकिन हुण आवाम भी बड़ी तंग आ गई। हुण तुसीं ये जुआ खेडना या आप नहीं तो या गाहक नहीं। मैं तो तुहानूं यही आखांगा भी आइन ते कानून के अंदर आ जाओ, जिवें तुहानूं ब्रिगेडियर साहब ने ते कर्नल साहब ने आख्या ना करो ये काम, तुहाडी मेहरबानी, होर मजीद जुल्म ना करो, बड़ा हो गया, इत्थे रुक जाओ। हुण अगे चलने जी। अमली पजामा पवाता है उन्होंने, अमली जामा नहीं, अमली पजामा ही पवाता अगलिया ने। ये जनाब नून लीगी MPA ने, इन्होंने कहा है कि गल्लां नाल काम नहीं होता, बातों से काम नहीं होता। अमली पजामा जब तक आप लोग इसको नहीं पहनाएं तो काम नहीं होता। यह उर्दू सी, पंजाबी च असीं आखांगे भी उन्होंने आख्या भी गल्लां बातां नाल काम नहीं होता। अमली पजामा जदों तक तुसीं लोग इनू ना पवाओ तो यह काम नहीं होता। उन्होंने आख्या कि जनाब आसिम मुनीर मलिक जी होए, आसिम मुनीर मलिक, ये नून लीगी MPA ने, उन्होंने नाम ही लिया, नाम ही ज़रा सोचो। वैसे बंदा सियाना है, उन्हें कहा भी जेड़ा भी आसम सुन लेगा नंबर बन जाएंगे, एक तो लैफ्टिनेंट जनरल
ਆਸਿਮ ਮਲਿਕ ਸਾਹਿਬ ਨੇ ਜਿਹੜੇ DGI ਨੇ, ਉਹਨਾਂ ਦਾ ਨਾਂ ਆਸਿਮ ਮਲਿਕ ਹੈ, ਤੇ ਦੂਜੇ ਨੇ ਆਸਿਮ ਮੁਨੀਰ। ਉਹਨਾਂ ਨੇ ਕਿਹਾ ਕਿ ਆਸਿਮ ਮੁਨੀਰ ਮਲਿਕ, ਉਹਨਾਂ ਦੋਨੋਂ ਇਕੱਠੇ ਹੀ ਕਰ ਦਿੱਤੇ। ਇਹ ਜਨਾਬ ਨਈਮ ਇਜਾਜ਼ ਸਾਹਿਬ ਨੇ, ਚੌਧਰੀ ਨਈਮ ਇਜਾਜ਼, ਨੂਨ ਲੀਗੀ MPA, ਪਾਰਲੀਮਾਨੀ ਸੈਕਟਰੀ ਚੌਧਰੀ ਨਈਮ ਇਜਾਜ਼, ਇਹਨਾਂ ਨੇ ਕਿਹਾ ਵੀ ਅਮਲੀ ਪਜਾਮਾ ਜਿਹੜਾ ਉਹ ਪਾਉਣਾ ਚਾਹੀਦਾ ਹੈ। ਅਮਲੀ ਜਾਮਾ ਪੈਂਦਾ ਜਾਂ ਨਹੀਂ ਪੈਂਦਾ, ਉਹਨਾਂ ਕਿਹਾ ਅਮਲੀ ਪਜਾਮਾ ਪਵਾ ਦਿਓ। ਪਿਛਲੇ ਦਿਨੋਂ ਇਹਨਾਂ ਦੇ ਮਗਰ ਵੀ ਚੜ੍ਹੇ ਸਨ, ਇਹਨਾਂ ਨੂੰ ਚੁੱਕ ਚੱਕ ਲਿਆ ਸੀ CCD ਵਗੈਰਾ ਨੇ, ਤੇ ਫਿਰ ਇਹਨਾਂ ਨੇ ਆਪੇ ਹੀ ਆਪਣੀ ਅਪੀਅਰੈਂਸ ਦਿੱਤੀ ਸੀ। ਲੱਗਦਾ ਹੈ ਵੀ ਇਹ ਵੀ ਕਿਤੇ ਉਹ ਡੱਕੀ ਬਾਈ ਤਰ੍ਹਾਂ, ਇਹ ਵੀ ਕਿਤੇ ਕਿਸੇ ਬਿਗ ਬ੍ਰਦਰ ਦਾ ਹੀ ਇਹਨਾਂ ਨੇ ਫਿਰ ਓਲਾ ਲੈ ਕੇ, ਇਹ ਚੰਦ ਦਿਨ ਪਹਿਲੇ ਇਹਨਾਂ ਨੇ ਨਈਮ ਸਾਹਿਬ ਦੀ ਜਿਹੜੀ ਬਲੂ ਵਰਡ ਸਿਟੀ ਹੈ, ਉਹਨਾਂ ਨੇ ਇੱਕ ਇਸ਼ਤਿਹਾਰ ਵੀ ਦਿੱਤਾ ਸੀ ਕਿ ਫੀਲਡ ਮਾਰਸ਼ਲ ਨੂੰ ਉਮਤ ਮੁਸਲਮਾਨ ਦਾ ਚੀਫ ਆਫ ਡਿਫੈਂਸ ਸਟਾਫ ਮੁਕਰਰ ਹੋਣ ਦੇ ਉੱਤੇ ਮੁਬਾਰਕਬਾਦ। ਸਾਨੂੰ ਤੇ ਇਸ ਵੀ ਪਾਕਿਸਤਾਨ ਦੇ ਵਿੱਚ ਲਾਇਆ, ਉਹਨਾਂ ਨੇ ਇਸ਼ਤਿਹਾਰ ਇਹੋ ਜਿਹਾ ਦਿੱਤਾ ਸੀ ਵੀ ਪੂਰੀ ਦੁਨੀਆ 'ਚ ਉਮਤ ਮੁਸਲਮਾਨ ਦਾ ਹੀ ਚੀਫ ਆਫ ਡਿਫੈਂਸ ਫੋਰਸ ਲਾ ਛੱਡਿਆ। ਉਹਨਾਂ ਨੇ ਕੰਮ ਹੀ ਜਿਸ ਤਰ੍ਹਾਂ ਉਹਨਾਂ ਨੇ ਹੁਣ ਨਹੀਂ ਕਿਹਾ ਕਿ ਆਸਿਮ ਮੁਨੀਰ ਮਲਿਕ, ਉਹਨਾਂ ਨੇ ਦੋਵੇਂ ਨਾਂ ਇਕੱਠੇ ਕਰ ਦਿੱਤੇ ਨੇ ਵੀ ਜਿਹੜਾ ਮਰਜ਼ੀ ਸਮਝੇ, ਮੇਰਾ ਕੰਮ ਤੇ ਸਿੱਧਾ ਹੋਵੇ।